सब नूं अस्सलाम वालेकुम ते सत श्री अकाल ते नाज़रीन ਸਾਡੇ ਨਾਲ ਇੱਥੇ ਬਹੁਤ ਅਮਲੀ ਮੌਜੂਦ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਤੇ ਅਸੀਂ ਤੁਹਾਨੂੰ ਵੀ ਸੁਣਵਾਉਣਾ ਚਾਹੁੰਦੇ ਆ ਇਹਨਾਂ ਦੇ ਖਿਆਲਾਤ ਹੈ ਕਿੱਧਰੋਂ ਆਏ ਨੇ ਕੌਣ ਨੇ ਕੀ ਕਰਦੇ ਨੇ ਤੇ ਇਹਨਾਂ ਨਾਲ ਗੱਲਬਾਤ ਖੱਟੀਆਂ ਮਿੱਠੀਆਂ ਜੀਆਂ ਗੱਲਾਂ ਕਰਨੇ ਆ ਤੇ ਤੁਹਾਨੂੰ ਵੀ ਸੁਣਵਾਉਂਦੇ ਆ ਤਾਂ ਕਿ ਤੁਸੀਂ ਵੀ ਥੋੜਾ ਜਿਹਾ ਘਰ ਬੈਠੇ ਇੰਜੋਏ ਕਰ ਸਕੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਬਲਦੇਵ ਸਿੰਘ ਹੈ। ਬਲਦੇਵ ਸਿੰਘ। ਤੇ ਤੁਹਾਡਾ ਕੀ ਨਾਂ ਹੈ? ਸੁਰਿੰਦਰ ਕੌਰ। ਠੀਕ ਹੈ। ਤੁਸੀਂ ਇਹਨਾਂ ਦੇ? ਮੇਰੀ ਵਾਈਫ ਹੈ ਜੀ। ਠੀਕ ਹੈ। ਤੁਸੀਂ ਹਸਬੈਂਡ ਵਾਈਫ ਹੋ ਤੇ ਕਿੱਧਰੋਂ ਆਏ ਹੋ ਤੁਸੀਂ? ਅਸੀਂ ਵੈਸੇ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਆਏ ਹਾਂ। ਅਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਆਏ ਹਾਂ ਤੇ ਵੈਸੇ ਸਾਡੀ ਰਿਹਾਇਸ਼ ਜਲੰਧਰ ਹੈ। ਅੱਛਾ ਜਲੰਧਰ। ਤੇ ਇਹ ਦੱਸੋ ਤੁਸੀਂ ਪਹਿਲੀ ਵਾਰੀ ਆਏ ਹੋ ਇੱਥੇ? ਨਹੀਂ ਦੂਸਰੀ ਦਫਾ। ਦੂਸਰੀ ਦਫਾ ਆਏ। ਦੂਸਰੀ ਦਫਾ ਆਏ ਸੀ ਤੇ ਤੁਸੀਂ ਪਹਿਲੀ ਵਾਰ ਕਿਦੋਂ ਆਏ ਸੋ ਕਿੰਨੀ ਮਤਲਬ ਦੇਰ ਹੋ ਗਈ ਤੁਹਾਨੂੰ? ਮੇਰਾ ਖਿਆਲ ਤਕਰੀਬਨ 2009 ਚ ਆਏ ਸੀ। ਅੱਛਾ ਤੁਸੀਂ ਫਿਰ ਇੱਥੇ ਮਤਲਬ ਇੱਥੇ ਤੇ ਉਦੋਂ ਤੇ ਇਹ ਨਹੀਂ ਬਣਿਆ ਸੀ ਨਾ ਉਦੋਂ? ਨਹੀਂ ਬਿਲਕੁਲ ਕੁਝ ਨਹੀਂ ਸੀ ਇੱਥੇ, ਸਿਰਫ ਗੁਰਦੁਆਰਾ ਸਾਹਿਬ ਸੇ ਇਕੱਲੇ। ਫਿਰ ਵੀ ਤੁਸੀਂ ਹੋ ਕੇ ਗਏ ਸੋ? ਹਾਂਜੀ ਉੱਥੇ ਇੱਥੇ ਹੋ ਕੇ ਗਏ ਸੀ। ਅੱਛਾ ਜੀ। ਉਸੇ ਕੋਈ ਇੱਥੇ ਹੋਰ ਕੋਈ ਨਾ ਪਬਲਿਕ ਸੀ ਇੱਥੇ। ਸਾਡਾ ਜਥਾ ਹੀ ਸਿਰਫ ਇੱਥੇ ਆਇਆ ਸੀਗਾ ਤੇ ਜਥਾ ਹੀ ਇੱਥੇ ਦੇਖ ਕੇ ਤੇ ਗੁਰਦੁਆਰਾ ਵਾਪਸ ਚਲੇ ਗਏ। ਅੱਛਾ ਵਿਜ਼ਿਟ ਵਾਸਤੇ। ਠੀਕ ਹੈ। ਕਿਉਂਕਿ ਠੀਕ ਹੈ। ਅੱਛਾ ਤੇ ਤੁਸੀਂ ਇਹ ਦੱਸੋ ਤੁਸੀਂ ਕੀ ਮਹਿਸੂਸ ਕਰਦੇ ਪਏ ਉੱਥੇ ਆ ਕੇ? ਅਸੀਂ ਇੱਥੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ। ਸਾਨੂੰ ਤਾਂ ਇਸ ਤਰ੍ਹਾਂ ਦਾ ਭੇਸ਼ਤਾ ਅਸੀਂ ਕਦੀ ਪਹਿਲੀ ਵਾਰੀ ਦੇਖਿਆ ਇੱਥੇ ਆ ਕੇ। ਜਿੰਨਾ ਮਤਲਬ ਸਾਨੂੰ ਚੰਗਾ ਲੱਗਾ, ਬਹੁਤ ਜ਼ਿਆਦਾ ਚੰਗਾ ਲੱਗਾ, ਬਹੁਤ ਪਿਆਰ ਮਿਲਿਆ। ਵੀਰ ਭੈਣਾਂ ਬਹੁਤ ਚੰਗੇ ਲੱਗੇ ਆ। ਅਸੀਂ ਇੱਧਰੋਂ ਇਮਰਾਨ ਸਾਹਿਬ ਦਾ ਤੇ ਉੱਧਰੋਂ ਆਪਣੇ ਨਵਜੋਤ ਸਿੰਘ ਸਿੱਧੂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਸੋ ਤੁਹਾਡੇ ਲੋਕੀ ਵੀ ਸਾਡੇ ਲੋਕ ਵੀ ਮਿਲਣਾ ਚਾਹੁੰਦੇ ਹਾਂਜੀ ਹੈ ਨਾ। ਸੋ ਗਾਹਾਂ ਪਿਆਰ ਬਣਿਆ ਰਹੇ, ਅਸੀਂ ਇਸ ਚੀਜ਼ ਦੀ ਆਸ ਰੱਖਦੇ ਹਾਂ। ਬਿਲਕੁਲ ਜੀ ਇੰਜ ਹੀ ਹੋਣਾ ਚਾਹੀਦਾ ਹੈ। ਅੱਛਾ ਇਹ ਦੱਸੋ ਤੁਸੀਂ ਇਹ ਦੱਸੋ ਕਿ ਪਾਕਿਸਤਾਨ ਤੇ ਇੰਡੀਆ ਦਾ ਬਹੁਤ ਸਾਰੀ ਚੀਜ਼ਾਂ ਸਿਮਿਲਰ ਨੇ, ਮਿਲਦੀਆਂ ਜੁਲਦੀਆਂ ਨੇ। ਠੀਕ ਹੈ। ਖਾਸ ਕਰ ਸਾਡੀ ਪੰਜਾਬੀਆਂ ਦੀਆਂ ਅਸੀਂ ਠੀਕ ਹੈ। ਇਹ ਦੱਸੋ ਕਿ ਇੱਥੇ ਜਿਹੜਾ ਤੁਹਾਡਾ ਇੰਡੀਆ ਹੈ ਉੱਥੇ ਜਿਹੜੀ ਸਾਗ ਤੇ ਮਕਈ ਦੀ ਰੋਟੀ ਜਿਹੜਾ ਪੰਜਾਬੀ ਕਲਚਰ ਹੈ ਉਹ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲਦੇ ਹੋ? ਸਾਗ ਤੇ ਮਕਈ ਦੀ ਰੋਟੀ ਪੰਜਾਬ ਦੀ ਤਾਂ ਬਹੁਤ ਮਸ਼ਹੂਰ ਆ। ਜੇ ਕਿਸੇ ਨੇ ਖਾਣੀ ਹੋਵੇ ਤਾਂ ਕੋਈ ਕਹਿੰਦਾ ਵੀ ਸਾਗ ਤਾਂ ਮੱਕੀ ਦੀ ਰੋਟੀ पंजाब की सबसे मशहूर है। तो इतने पाकिस्तान में भी पंजाब में साग मक्की की रोटी मशहूर है। तो एक खास खाना है पंजाब का जी। ਉਹ ਤੇ ਬਿਲਕੁਲ ਜੀ ਇਹ ਤੇ ਉਹਨਾਂ ਦਾ ਟ੍ਰੈਡੀਸ਼ਨਲ ਖਾਣਾ ਹੈ ਪੰਜਾਬ ਦਾ। ਲੇਕਿਨ ਮੈਂ ਤੁਹਾਨੂੰ ਇਹ ਪੁੱਛਦੀ ਪਈ ਹਾਂ ਕਿ ਹੁਣੇ ਲੋਕੀ ਇਹ ਖਾਂਦੇ ਨੇ ਕਿ ਭੁੱਲ ਗਏ ਨੇ ਪਿਛਲੀਆਂ ਦੀਆਂ ਗੱਲਾਂ ਕਿ ਉਹ ਗਏ ਹੁਣ ਜ਼ਮਾਨੇ ਹੁਣ ਫਾਸਟ ਫੂਡ ਦਾ ਤੇ 버ਗਰ ਤੇ ਸ਼ਵਾਰਮੇ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ। ਕੀ ਕਲਚਰ ਹੈ ਹੁਣੇ? ਨਹੀਂ ਠੀਕ ਆ, 버ਗਰ ਵਗੈਰਾ ਆ ਗਏ ਪਰ ਸਾਗ ਨੂੰ ਲੋਕ ਨਹੀਂ ਭੁੱਲੇ। ਸਾਗ ਚੱਲਦਾ ਹੀ ਅਸੀਂ ਪਿੰਡਾਂ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਸਾਗ ਅੱਜ ਕੱਲ ਚੱਲਦਾ ਹੀ ਚੱਲਦਾ ਹੈ। ਉਹ ਉਸੇ ਤਰ੍ਹਾਂ ਪਹਿਲੇ ਮੰਗੋ। ਅੱਛਾ ਇਹ ਦੱਸੋ ਜਲੰਧਰ ਦਾ ਮਸ਼ਹੂਰ ਸਭ ਤੋਂ ਮਸ਼ਹੂਰ ਕੀ ਚੀਜ਼ ਹੈ ਜਲੰਧਰ ਦੀ? ਜਲੰਧਰ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਹੈ। ਠੀਕ ਹੈ। ਤੇ ਹੋਰ ਆਪਣੇ ਟੀਵੀ ਟਾਵਰ ਹੈ। ਸਹੀ। ਤੇ ਟੀਵੀ ਸਟੇਸ਼ਨ ਹੈ। ਇਹ ਜ਼ਿਆਦਾ ਸਾਇੰਸ ਸਿਟੀ ਆ, ਖੇਡਾਂ ਦਾ ਸਮਾਨ ਬਣਦਾ ਆ, ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਆ। ਤੁਸੀਂ ਦੇਖ ਕੇ ਹੈਰਾਨ ਹੋ ਗਏ ਇਸ ਤਰ੍ਹਾਂ ਦਾ ਉੱਥੇ ਦਾ ਹੋਇਆ ਆ। ਵੱਡੇ ਵੱਡੇ ਸਟੋਰ ਖੁੱਲ ਗਏ ਆ, ਪਹਿਲਾਂ ਨਹੀਂ ਸੀ ਇੰਨੇ ਸਟੋਰ ਹੁੰਦੇ। ਬਹੁਤ ਇਹ ਕਹਿਣਾ ਚਾਹੁੰਦੀ ਆ ਇਹ ਛੱਜੂ ਭਗਤ ਹੋਏ ਆ, ਉਹਨਾਂ ਦਾ ਚਵਾਰਾ ਅਜੇ ਵੀ ਪਾਕਿਸਤਾਨ ਦੇ ਵਿੱਚ ਹੈ। ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਉਹ ਛੱਜੂ ਭਗਤ ਜੀ ਜਿਹੜੇ ਸੀਗੇ ਕੌਣ ਸੀ। ਦਰਅਸਲ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੋਏ ਸੀਗੇ ਤੇ ਉਸ ਵੇਲੇ ਉਹ ਮਤਲਬ ਧਰਮ ਪ੍ਰਚਾਰ ਦੇ ਲੋਕਾਂ ਦੀ ਸੇਵਾ ਦਾ ਕੰਮ ਕਰਦੇ ਸੀਗੇ। ਤੇ ਫਿਰ ਉਹ ਮਤਲਬ ਉਹਨਾਂ ਦਿਨਾਂ ਵਿੱਚ ਹੀ ਉਹ ਹੋ ਗਏ ਪੂਰੇ। ਪਰ ਅੱਜ ਕੱਲ੍ਹ ਲੋਕ ਬੱਚਿਆਂ ਨੂੰ ਨਹੀਂ ਪਤਾ ਕਰਕੇ, ਗਾਹਾਂ ਦੇ ਗੀਤਕਾਰਾਂ ਨੂੰ ਨਹੀਂ ਪਤਾ ਕਰਕੇ ਉਹਨਾਂ ਨੂੰ ਕੋਠਾ ਕਿਹਾ ਆ ਕਿਸੇ ਗੀਤਕਾਰ ਨੇ। ਅੱਛਾ। ਜਦੋਂ ਕਿ ਧਾਰਮਿਕ ਥਾਂ ਐਡੀ ਪਵਿੱਤਰ ਥਾਂ ਆ ਜੋ ਸੁਖ ਛੱਜੂ ਦੇ ਚਵਾਰੇ ਉਹਨਾਂ ਬਲਖ ਨਾ ਬੁਖਾਰੇ ਇੰਨੇ ਸੁੱਖ ਆਰਾਮ ਉੱਥੇ ਸੀ ਜਿੰਨੇ ਕਿ ਬਲਖ ਬੁਖਾਰੇ ਬਗਦਾਦ ਦੇ ਸ਼ਹਿਰਾਂ ਦੇ ਵਿੱਚ ਵੀ ਨਹੀਂ ਸੀਗੇ ਉਸ ਵੇਲੇ। ਸੋ ਅੱਜ ਕੱਲ੍ਹ ਉਸ ਦੇ ਉੱਤੇ ਮੈਂ ਇਹ ਰਿਕੁਐਸਟ ਕਰਨੀ ਚਾਹੁੰਦੀ ਹਾਂ ਕਿ ਕੋਈ ਵੀ ਗੀਤਕਾਰ ਉਹਨੂੰ ਕੋਠਾ ਨਾ ਬਣਾਵੇ, ਉਹਨੂੰ ਧਾਰਮਿਕ ਥਾਂ ਹੀ ਰਹਿਣ ਦੇਵੇ। ਅੱਜ ਕੱਲ੍ਹ ਉੱਥੇ ਸਕੂਲ ਆ, ਤੁਹਾਡੇ ਇੱਕ ਲੜਕੀ ਉਹਦੇ ਉੱਤੇ PhD ਕਰ ਰਹੀ ਆ। ਅੱਛਾ ਜੀ। ਹੈ ਨਾ। ਤੇ ਸੋ ਉਹ ਜਿਹੜਾ ਧਾਰਮਿਕ ਥਾਂ ਆ ਉਹਦੀ ਪਵਿੱਤਰਤਾ ਕਾਇਮ ਕਰਨੀ ਚਾਹੀਦੀ ਜੀ। ਬਿਲਕੁਲ ਜੀ ਬਹੁਤ ਵਧੀਆ ਮੈਸੇਜ ਹੈ ਕਿਉਂਕਿ ਐਸੇ ਪਲੇਸਿਸ ਨੇ ਜਿਹੜੇ ਜਿਨ੍ਹਾਂ ਦੀ ਅਵੇਅਰਨੈਸ ਹੀ ਨਹੀਂ ਹੈ ਲੋਕਾਂ ਨੂੰ, ਲੇਕਿਨ ਉਹ ਫਿਰ ਉਹਨਾਂ ਦੀ ਬੇਹੁਰਮਤੀ ਕਹਿ ਲਓ। ਨਹੀਂ ਸਾਡਾ ਹੀ ਇੱਕ ਗੀਤਕਾਰ ਆ, ਇੰਡੀਆ ਦਾ ਗੀਤਕਾਰ ਆ, ਉਹਨੇ ਉਹਨੂੰ ਕੋਠਾ ਕਹਿ ਕੇ ਭੰਨ ਦਿੱਤਾ ਬਹੁਤ ਬੁਰੀ ਤਰ੍ਹਾਂ। ਮੈਨੂੰ ਬਹੁਤ ਉਸ ਚੀਜ਼ ਦਾ ਦੁੱਖ ਲੱਗਾ ਕਿ ਇਹਨੂੰ ਇਤਿਹਾਸ ਨਹੀਂ ਪਤਾ
ਕਮ ਸੇ ਕਮ ਇਤਿਹਾਸ ਜਿਹੜਾ ਉਹ ਵਿਗਾੜਨਾ ਨਹੀਂ ਚਾਹੀਦਾ। ਬਿਲਕੁਲ ਜੀ, ਇਤਿਹਾਸ ਰੱਖਣਾ ਚਾਹੀਦਾ, ਖਾਸ ਕਰਕੇ ਇਦਾਂ ਦਾ ਧਾਰਮਿਕ ਜਿਹੜਾ ਇਨਸਾਨ ਹੋਵੇ ਜਿਹਨੇ ਇੰਨੀ ਮਤਲਬ ਸੇਵਾ ਕੀਤੀ ਹੋਵੇ ਕੌਮ ਦੀ। ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਬਹੁਤ ਸੋਹਣੀ ਡਿਵੈਲਪਮੈਂਟ ਹੋਈ ਆ। ਸਾਡਾ ਦਿਲ ਬਹੁਤ ਖੁਸ਼ ਹੈ ਦੇਖ ਕੇ, ਤਾਂ ਇੰਨੀ ਸਾਨੂੰ ਉਮੀਦ ਨਹੀਂ ਸੀ ਵੀ ਇੰਨੀ ਡਿਵੈਲਪਮੈਂਟ ਹੋਏਗੀ ਜਿੰਨੀ ਹੋ ਰਹੀ ਹੈ। ਇਹ ਤਾਂ ਜੰਗਲ 'ਚ ਮੰਗਲ ਲੱਗ ਗਿਆ। ਅਸੀਂ ਹੈਰਾਨ ਆ ਇੰਨੇ ਥੋੜੇ ਟਾਈਮ ਦੇ ਵਿੱਚ ਇੰਨੀ ਸੋਹਣੀ ਬਿਲਡਿੰਗ, ਇੰਨੀ ਸੋਹਣੀ ਸਫਾਈ, ਇੰਨਾ ਪਿਆਰ ਨਾਲ ਬੋਲਦੇ ਬੁਲਾਉਂਦੇ, ਔਰ ਸਾਡਾ ਜਿਹੜੀ ਅੰਦਰੋਂ ਰੂਹ ਤੱਕ ਤੁਹਾਨੂੰ ਅਸੀਸਾਂ ਦਿੰਦੀ ਹੈ। ਸਾਡਾ ਅੰਦਰ ਦਿਲ ਜਿਹੜਾ ਆ ਤੁਹਾਨੂੰ ਅਸੀਸਾਂ ਦੇ ਰਿਹਾ। ਅੱਛਾ, ਮੈਨੂੰ ਇਹ ਦੱਸੋ ਤੁਹਾਡੇ ਇੱਥੇ 5 ਜਿਹੜੇ ਕੇ ਨੇ ਉਹ ਬੜੇ ਮਸ਼ਹੂਰ ਨੇ, ਜਿਵੇਂ ਉਹਨਾਂ ਨੂੰ ਛੁਰੀ ਹੋ ਗਈ, ਕੰਗਾ ਹੋ ਗਿਆ, ਚਾਕੂ, ਇਸ ਤਰ੍ਹਾਂ, ਉਹ ਕੀ ਚੀਜ਼ ਨੇ ਤੇ ਉਹਨਾਂ ਦੀ ਕੀ ਅਹਿਮੀਅਤ ਹੈ ਤੇ ਕਿਉਂ ਅਹਿਮੀਅਤ ਹੈ? ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਜਦੋਂ ਸਾਜਨਾ ਕੀਤੀ ਆ, ਹਾਂਜੀ, ਉਹਦੀ 5 ਕਕਾਰ ਬਖਸ਼ਿਸ਼ ਕੀਤੇ ਸੀ। ਠੀਕ ਹੈ। ਕੰਗਾ, ਕੇਸ, ਕਿਰਪਾਨ, ਕਛਹਿਰਾ ਤੇ ਕੜਾ। ਠੀਕ ਹੈ। ਹਾਂਜੀ, ਤੇ ਇਹ ਮਤਲਬ ਉਹਨਾਂ ਨੇ ਕਿਉਂ ਇਹ ਕੋਈ ਇਹਦੀ ਕਿਉਂ ਕੀਤੇ ਉਹਨਾਂ ਨੇ? ਮੈਂ ਪੁੱਛ ਕਿਉਂ ਰਹੀ ਕੀਤੇ? ਹਾਂ। ਹਾਂਜੀ, ਜਿੱਦਾਂ ਜਿਹੜਾ ਕਛਹਿਰਾ ਆ ਇਹ ਜੱਟ ਸੱਤ ਦਾ ਪ੍ਰਤੀਕ ਹੈ। ਅੱਛਾ ਜੀ। ਹਾਂਜੀ, ਬਹੁਤ ਵਧੀਆ ਕਿਸਮ ਦਾ, ਸਾਰਿਆਂ ਵਾਸਤੇ ਪਰਦਾ ਕਹਿ ਲਓ, ਕਿਸ ਤਰ੍ਹਾਂ ਕਹਿ ਲਓ, ਹਨਾ। ਠੀਕ ਹੈ। ਤੇ ਕੰਗਾ ਜਿਹੜਾ ਉਹ ਕੇਸਾਂ ਦੀ ਸਫਾਈ ਕਰਨੀ, ਮਤਲਬ 2 ਵੇਲੇ ਸਿੰਘਾਂ ਵਾਸਤੇ ਜ਼ਰੂਰੀ ਆ ਠੀਕ ਹੈ। ਕੰਗਾ ਕਰਨਾ। ਠੀਕ ਹੈ। ਹਾਂ, ਸਵੇਰੇ ਸ਼ਾਮੀ ਅੱਛਾ, ਕੰਗਾ ਕਰਨਾ ਹੈ, ਜ਼ਰੂਰੀ ਹੈ। ਹਾਂਜੀ, ਠੀਕ ਹੈ। ਤੇ ਕਿਰਪਾਨ ਜਿਹੜਾ ਸਾਡਾ ਇੱਕ ਮਤਲਬ ਸਾਡਾ ਚਿੰਨ੍ਹ ਹੈ, ਠੀਕ ਹੈ। ਸਾਡਾ ਧਾਰਮਿਕ ਚਿੰਨ੍ਹ, ਸਿੱਖਾਂ ਦਾ ਧਾਰਮਿਕ ਚਿੰਨ੍ਹ, ਠੀਕ ਹੈ। ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮੌਕੇ ਤੋਂ ਪਹਿਲਾਂ ਤੋਂ ਲੈ ਕੇ ਚੱਲਦਾ ਆਉਂਦਾ। ਠੀਕ ਹੈ। ਹਾਂਜੀ, ਉਹ ਮਾੜੇ ਬੰਦੇ ਨੂੰ ਬਚਾਉਣ ਵਾਸਤੇ ਆ, ਹਾਂਜੀ। ਕਿਸੇ ਮਜਲੂਮ ਦੀ ਹੱਤਿਆ ਹੁੰਦੀ, ਕਿਸੇ ਮਜ਼ਲੂਮ ਦੀ ਹੱਤਿਆ ਨਹੀਂ ਕਰਨੀ। ਅੱਛਾ, ਹਾਂ, ਮਾੜੇ ਬੰਦੇ ਨੂੰ ਮਤਲਬ ਬਚਾਉਣ ਦੀ ਖਾਤਰ ਇਹ ਠੀਕ ਹੈ। ਤੇ ਇਹ ਕੜਾ ਜਿਹੜਾ ਹੈ, ਕੜਾ ਮਾੜਾ ਕੰਮ ਨਹੀਂ ਅਸੀਂ ਕਰਨਾ। ਜੇ ਅਸੀਂ ਕੜਾ ਪਾਇਆ, ਜੇ ਅਸੀਂ ਹੱਥ ਨਾਲ ਕੋਈ ਮਾੜਾ ਕੰਮ ਕਰਦੇ ਇਹ ਸੱਚਾਈ ਦਾ ਪ੍ਰਤੀਕ ਇਹ ਹੈ ਜੀ। ਸਾਨੂੰ ਦੱਸਦਾ ਆ ਕਿ ਤੁਸੀਂ ਨਹੀਂ, ਇਹ ਹੱਥ ਨਹੀਂ ਵਧਾਉਣਾ ਮਾੜੇ ਕੰਮ ਦਾ। ਬੁਰਾਈ ਵਾਲੇ ਪਾਸੇ ਨਹੀਂ ਜਾਣਾ, ਗਲਤ ਕੰਮ ਨਹੀਂ ਕਰਨਾ। ਠੀਕ ਆ ਹੈ। ਲੋਕੀ ਇਹਨੂੰ ਕਿਰਪਾਨ ਕਹਿੰਦੇ ਆ। ਸ੍ਰੀ ਸਾਹਿਬ ਆ, ਇਹ ਕਿਸੇ ਮਜਲੂਮ ਤੇ ਹੱਤਿਆ ਹੁੰਦੀ ਆ ਜਾਂ ਕਿਸੇ ਤੇ ਧੱਕਾਸ਼ਾਹੀ ਹੁੰਦਾ, ਉਹਨੂੰ ਬਚਾਉਣ ਵਾਸਤੇ ਆ, ਨਾ ਕਿ ਉਦਾਂ ਹੀ ਆਪਣੇ ਦਿਖਾਉਣ ਬਿਲਕੁਲ ਜੀ, ਵਾਸਤੇ। ਬਿਲਕੁਲ ਠੀਕ ਹੈ, ਸਮਝ ਆ। ਸੋ ਜੋ ਵੀ ਸਾਡੇ ਕਕਾਰ ਆ, ਇਹ ਇਨਸਾਨੀਅਤ ਦੀ ਰੱਖਿਆ ਵਾਸਤੇ ਆ, ਸਚਾਈ ਵਾਸਤੇ ਆ, ਚੰਗੇ ਕੰਮਾਂ ਵਾਸਤੇ ਆ। ਕੋਈ ਇਹਨਾਂ ਦਾ ਮਾੜਾ ਨਹੀਂ, ਮਤਲਬ ਕੋਈ ਵੀ ਇਸ ਤਰ੍ਹਾਂ ਦਾ ਅਸਰ ਨਹੀਂ। ਠੀਕ ਹੋ ਗਿਆ, ਜਿਸ ਤਰ੍ਹਾਂ ਵਧੀਆ। ਕੋਈ ਬਾਕੀ ਕਿਰਪਾਨ ਕੇਸ ਨੂੰ ਜਿਹੜੇ ਅਸੀਂ ਗੁਰੂ ਸ੍ਰੀ ਸਾਹਿਬ ਨੇ ਆਪਣੇ ਕਹਿੰਦੇ ਬਹੁਤ ਆ। ਦੱਸਿਆ ਕੇਸਾਂ ਨੂੰ, ਕੇਸ ਰੱਖਣੀ ਬਹੁਤ ਜ਼ਰੂਰੀ ਆ। ਸੂਲਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਗਰ ਤੁਸੀਂ ਇਹਨਾਂ ਤੇ ਚੱਲਦੇ ਆ, ਤਿੰਨਾਂ ਦੇ ਉੱਤੇ ਕਿਰਤ ਕਰਦੇ ਆ, ਤੁਹਾਡਾ ਦਿਮਾਗ ਹੀ ਨਹੀਂ ਚੱਲਦਾ ਕਿਸੇ ਮਾੜੀ ਕੰਮ ਕਰਨੇ ਨੂੰ। ਨਾਮ ਜਪਦੇ, ਸਿਮਰਨ ਕਰਦੇ, ਪਰਮਾਤਮਾ ਨੂੰ ਸੱਚੇ ਦਿਲੋਂ ਚੇਤੇ ਕਰਦੇ ਆ, ਤਦ ਵੀ ਤੁਹਾਡੇ ਦਿਲ ਵਿੱਚ ਬੁਰਾਈ ਕੋਈ ਨਹੀਂ ਆਉਂਦੀ। ਤੇ ਵੰਡ ਛਕਣਾ ਤਾਂ ਬਹੁਤ ਹੀ ਚੀਜ਼ ਮਤਲਬ ਵੱਡੀ ਗੱਲ ਆ। ਤੁਹਾਡੇ ਦਿਲ ਵਿੱਚ ਦਇਆ ਆ ਤੇ ਤੁਸੀਂ ਵੰਡ ਕੇ ਛਕਦੇ ਆ ਤਾਂ ਤੁਹਾਨੂੰ ਉਹ 'ਚ ਜ਼ਿਆਦਾ ਸਵਾਦ ਆਉਂਦਾ ਇਕੱਲੇ ਖਾਣ ਨਾਲ। ਸੋ ਇਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ 3 ਅਸੂਲ ਆ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ ਸਾਰਿਆਂ ਨੂੰ ਸਾਨੂੰ ਇਨਸਾਨੀਅਤ ਨੂੰ ਬਚਾਉਣ ਵਾਸਤੇ ਸਾਨੂੰ ਚੇਤੇ ਆਪਣੇ ਹਰ ਵੇਲੇ ਦਿਲ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ। ਚਲੋ ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਜਿੰਦੇ ਵਸਦੇ ਰਹੋ।